ਬਿਸਮਿल्लाह-रहमान-रहीम ਤੇ अस्सलाम वालेकुम। 21 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 112। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਈਦ ਮੁਬਾਰਕ। ਜਿੱਥੇ ਜਿੱਥੇ ਵੀ ਬੈਠੇ ਹੋ, ਸਪੈਸ਼ਲੀ ਪਰਦੇਸੀਆਂ ਨੂੰ ਬੜੀ ਬੜੀ ਈਦ ਮੁਬਾਰਕ। ਔਰ ਪਰਦੇਸੀਆਂ 'ਚੋਂ ਵੀ ਸਪੈਸ਼ਲੀ ਉਹ ਪਰਦੇਸੀ ਸਾਰੇ ਜਿਹੜੇ ਇਸ ਵੇਲੇ ਗਲਫ ਕੰਟਰੀਜ਼ 'ਚ ਬੈਠੇ ਨੇ, ਜਿਨ੍ਹਾਂ ਦੇ ਸਿਰਾਂ ਦੇ ਉੱਤੋਂ ਦੀ ਮਿਜ਼ਾਈਲ ਲੰਘਣ ਡਏ ਨੇ। ਵੈਸੇ ਤੁਹਾਡੀਆਂ ਵੀਡੀਓ ਤਾਂ ਆਉਂਦੀਆਂ ਹੀ ਨੇ, ਅਸੀਂ ਵੇਖਦੇ ਹਾਂ ਵੀ ਤੁਸੀਂ ਉੱਥੇ ਵੀ ਕਲਕਾਰੀਆਂ ਮਾਰਦੇ ਹੋ, ਉੱਤੋਂ ਦੀ ਮਿਜ਼ਾਈਲ ਲੰਘਦੇ ਨੇ ਤੇ ਨਾਲ ਕਮੈਂਟਰੀ ਜਾਰੀ ਕਰਦੇ ਹੋ ਵੀ ਵੱਜੇਗਾ, ਜ਼ਰੂਰ ਵੱਜੇਗਾ, ਤੇ ਜਦੋਂ ਵੱਜਦਾ ਤੇ ਫਿਰ ਛਾਲਾਂ ਵੀ ਮਾਰਦੇ ਹੋ। ਤੇ ਬਹਰਹਾਲ ਇਸ ਵੇਲੇ ਮੁਸ਼ਕਿਲ ਵੇਲੇ 'ਚ ਹੋਏ ਤੇ ਚਲੋ ਇੱਕ ਲਾਈਟਰ ਗੱਲ ਹੈ, ਆਪਣੇ ਘਰੋਂ ਆਪਣੇ ਮਾਂ ਪਿਓ ਕੋਲੋਂ ਦੂਰ ਬੈਠੇ ਹੋ ਪ੍ਰਦੇਸ਼ ਦੇ ਵਿੱਚ ਰੋਜ਼ੀ ਕਮਾਉਣ ਵਾਸਤੇ। ਤੇ ਆਲਰੇਡੀ UAE ਦੇ ਵਿੱਚ ਔਰ ਦੂਸਰੇ ਮੁਲਕਾਂ ਦੇ ਵਿੱਚ ਕੋਈ 4-5 ਕਮ ਅਜ਼ ਕਮ ਪਾਕਿਸਤਾਨੀ ਨੇ ਜਿਨ੍ਹਾਂ ਨੂੰ ਮਿਜ਼ਾਈਲ ਵੱਜਿਆ ਜਾਂ ਮਿਜ਼ਾਈਲ ਦਾ ਮਲਬਾ ਵੱਜਿਆ ਤੇ ਉਹ ਸ਼ਹੀਦ ਹੋਏ ਨੇ। ਇਸ ਵਾਸਤੇ ਸਾਡੀਆਂ ਬੜੀਆਂ ਬੜੀਆਂ ਦੁਆਵਾਂ ਤੁਹਾਡੇ ਸਾਰਿਆਂ ਵਾਸਤੇ, ਤੁਹਾਡੇ ਖਾਨਦਾਨਾਂ ਵਾਸਤੇ, ਔਰ ਅੱਲਾਹ ਕੋਲੋਂ ਦੁਆ ਕਰਨੇ ਕਿ ਤੁਸੀਂ ਮਹਿਫੂਜ਼ ਵੀ ਰਹੋ। ਤੇ ਜਿਹੜੇ ਇਸ ਵੇਲੇ ਆਪਣੀ ਫੈਮਿਲੀ ਦੇ ਨਾਲ ਨਹੀਂ ਰਲ ਸਕੇ, ਜ਼ਾਹਿਰ ਹੈ ਫਲਾਈਟਾਂ ਬੰਦ ਨੇ, ਦੂਜੇ ਮਸਲੇ ਖਰਾਬ ਨੇ ਇਸ ਵੇਲੇ, ਉਹ ਸਾਰਿਆਂ ਨੂੰ ਅਗਲੀ ਈਦ 'ਤੇ ਆਪਣੇ ਆਪਣੇ ਘਰਾਂ 'ਚ ਵਾਪਸ ਆ ਸਕਣ ਤੇ ਖੈਰ ਖੈਰੀਅਤ ਨਾਲ ਆ ਸਕਣ। ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਸਾਡੇ ਵੱਲੋਂ ਬੜੀ ਬੜੀ ਈਦ ਮੁਬਾਰਕ। ਜਿਹੜੇ ਮਜ਼ਲੂਮ ਇਸ ਵੇਲੇ ਜੇਲ੍ਹਾਂ ਦੇ ਵਿੱਚ ਨਜਾਇਜ਼ ਜੇਲ੍ਹ ਕੱਟ ਰਹੇ ਨੇ, ਇਮਰਾਨ ਖਾਨ ਸਾਹਿਬ, ਬੁਸ਼ਰਾ ਬੀਬੀ, ਬਾਕੀ ਜਿਹੜੇ ਸਾਡੀ ਪੂਰੀ ਲੀਡਰਸ਼ਿਪ ਹੈ, ਉਹਨਾਂ ਸਾਰਿਆਂ ਨੂੰ ਵੀ ਬੜੀ ਬੜੀ ਈਦ ਮੁਬਾਰਕ। ਤੇ ਨਾਲ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ, ਉਹ ਭਲੇ 9 ਮਈ ਨੂੰ ਕੀਤੇ ਗਏ, ਭਲੇ 26 ਨਵੰਬਰ ਨੂੰ ਕੀਤੇ ਗਏ, ਭਲੇ ਮੁਰੀਦਕੇ 'ਚ ਹੋਏ, ਭਲੇ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਸ਼ਮੀਰ 'ਚ ਜੋ ਹੋਇਆ, ਜਿੱਥੇ ਜਿੱਥੇ ਵੀ ਜਿੱਦ ਨਾਲ ਵੀ ਜ਼ੁਲਮ ਹੋਇਆ, ਉਹਨਾਂ ਸਾਰਿਆਂ ਖਾਨਦਾਨਾਂ ਦੇ ਨਾਲ ਵੀ ਸਾਡਾ ਬੜਾ ਪੁਰਸਾ ਅੱਜ ਦੇ ਦਿਨ। ਭਲੇ ਜ਼ਿਲ੍ਹੇ ਸ਼ਾਹ ਦਾ ਖਾਨਦਾਨ ਹੋਵੇ ਤੇ ਭਾਵੇਂ ਅਰਸ਼ ਸ਼ਰੀਫ ਦਾ ਹੋਵੇ। ਹੁਣ ਚੱਲਦੇ ਜ਼ਰਾ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਤੁਹਾਨੂੰ ਜੋ ਕੁਝ ਇਸ ਵੇਲੇ ਮੁਲਕ ਦੇ ਵਿੱਚ ਇੱਕ ਨਵੀਂ ਮੀਟਿੰਗ ਜਿਹੜੀ ਆਸਿਮ ਮੁਨੀਰ ਸਾਹਿਬ ਨੇ ਸ਼ੀਆ ਉਲਮਾ ਦੇ ਨਾਲ ਕੀਤੀ, ਔਰ ਉਸ ਤੋਂ ਬਾਅਦ ਸ਼ੀਆ ਉਲਮਾ ਨੇ ਜਿਹੜੀ ਗੱਲਬਾਤ ਕੀਤੀ ਕੱਲ੍ਹ ਖੁਤਬੇ ਦੇ ਦੌਰਾਨ, ਜਿਹੜਾ ਜੁਮੇ ਦਾ ਖੁਤਬਾ ਹੋਇਆ ਉਹਦੇ ਦੌਰਾਨ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ, ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਗ ਲੱਗੀ ਹੈ ਉਹ ਤੁਸੀਂ ਵੇਖ ਹੀ ਲਈ ਹੈ। ਜਿਹੜੇ ਜਜ਼ਬਾਤ ਨੇ, ਕਿਉਂਕਿ ਉੱਥੇ ਆਸਿਮ ਮੁਨੀਰ ਸਾਹਿਬ ਨੇ ਉਹਨਾਂ ਉਲਮਾ ਦੀਨ ਦੇ ਮੁਤਾਬਕ ਉਹਨਾਂ ਨੂੰ ਇਹ ਆਖ ਛੱਡਿਆ ਵੀ ਜਿਹਨੂੰ ਈਰਾਨ ਦੀ ਬਹੁਤੀ ਦਰਦ ਹੁੰਦੀ ਹੈ ਉਹ ਇੱਥੋਂ ਚਲੇ ਜਾਓ। ਅੱਜ ਮੈਂ ਸੋਸ਼ਲ ਮੀਡੀਆ 'ਤੇ ਪੜ੍ਹਨ ਡਿਆ ਸਾਂ ਕਿ ਕਿਸੇ ਨੇ ਇਲਾਮਾ ਇਕਬਾਲ ਦੇ ਮਜ਼ਾਰ ਦੀ ਤਸਵੀਰ ਲਾਈ ਹੋਈ ਸੀ, ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਸੀ, ਤੇ ਉਹਦੇ 'ਤੇ ਲਿਖਿਆ ਸੀ ਕਿ ਇਲਾਮਾ ਇਕਬਾਲ, ਕਿਉਂਕਿ ਉਹਨਾਂ ਨੇ ਫਾਰਸੀ 'ਚ ਬੜੀ ਸ਼ਾਇਰੀ ਕੀਤੀ, ਤੇ ਉਹਦੇ 'ਤੇ ਲਿਖਿਆ ਹੋਇਆ ਸੀ ਕਿ ਇਲਾਮਾ ਇਕਬਾਲ ਨੂੰ ਵੀ ਈਰਾਨ ਦਾ ਬੜਾ ਦਰਦ ਸੀ ਜਾਂ ਹੋਏਗਾ ਤੇ ਉਹਨਾਂ ਦਾ ਮਜ਼ਾਰ ਵੀ ਫਿਰ ਉੱਥੇ ਹੀ ਸ਼ਿਫਟ ਕਰ ਦਿਓ। ਜ਼ਾਹਿਰ ਹੈ ਇਹ ਕਿਸੇ ਨੇ ਮੌਜੂਦਾ ਹਾਲਾਤ ਦੀ ਡਿਪਿਕਸ਼ਨ ਕੀਤੀ ਹੋਈ ਸੀ ਕਿ ਮਾਮਲਾਤ ਕਿਹੜੇ ਪਾਸੇ ਨੂੰ ਤੁਰ ਪਏ ਨੇ। ਅੱਛਾ, ਇਲਾਮਾ ਇਕਬਾਲ ਦੀ ਗੱਲ ਹੋਈ ਸੀ ਤੇ ਤੁਹਾਨੂੰ ਦੱਸ ਦਿਆਂਗੇ, ਅਗਰ ਕਦੀ ਕੋਈ ਇਰਾਨੀ ਮਿਲੇ ਤੁਹਾਨੂੰ ਤੇ ਇਲਾਮਾ ਇਕਬਾਲ ਕਹੋ ਤੇ ਸ਼ਾਇਦ ਉਹਨਾਂ ਨੂੰ ਸਮਝ ਨਾ ਆਵੇ, ਉਹ ਇਲਾਮਾ ਇਕਬਾਲ ਨੂੰ ਇਕਬਾਲ ਲਾਹੌਰੀ ਕਹਿੰਦੇ ਨੇ ਜੀ। ਉਹ ਇਲਾਮਾ ਇਕਬਾਲ ਨੂੰ ਇਕਬਾਲ ਲਾਹੌਰੀ ਕਹਿੰਦੇ ਨੇ, ਔਰ ਬੜਾ ਉੱਥੇ ਉਹਨਾਂ ਦੀ ਕਦਰ ਕੀਤੀ ਜਾਂਦੀ ਹੈ, ਉਹਨਾਂ ਦਾ ਇਹਤਰਾਮ ਕੀਤਾ ਜਾਂਦਾ ਹੈ, ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਹੈ, ਔਰ ਉਹਨਾਂ ਦੀ ਸ਼ਾਇਰੀ ਨੂੰ ਪੜ੍ਹਿਆ ਵੀ ਜਾਂਦਾ ਹੈ। ਬਹਰਹਾਲ ਹੁਣ ਜਿਹੜਾ ਟਾਸ ਪੈ ਗਿਆ ਹੋਇਆ ਇਸ ਵੇਲੇ ਈਰਾਨ ਦਾ ਅਮਰੀਕਾ ਦੇ ਨਾਲ, ਹੁਣ ਨਵੀਂ ਖਬਰ ਇਹ ਹੈ ਕਿ ਈਰਾਨ ਦੇ ਉੱਤੋਂ ਤੇਲ ਦੀਆਂ ਪਾਬੰਦੀਆਂ ਚੁੱਕ ਲਈਆਂ ਨੇ ਤਾਂ ਕਿ ਉਹ ਤੇਲ ਵੇਚ ਲੈ ਜਿੰਨਾ ਕੁ ਵੇਚਣਾ। ਉਹਦੀ ਵਜ੍ਹਾ ਜਿਹੜਾ ਆਬਨਾਏ ਹਰਮਜ਼, ਜਿਹਨੂੰ ਸਟ੍ਰੇਟਸ ਆਫ ਹਰਮਜ਼ ਕਹਿੰਦੇ ਨੇ, ਉਹ ਉਹਨਾਂ ਬੰਦ ਕਰ ਛੱਡਿਆ। ਤੇਲ ਦਾ ਤੁਬਕਾ ਬਾਹਰ ਨਹੀਂ ਆਉਣ ਡਿਆ, ਤੁਬਕੇ ਦਾ ਮਤਲਬ ਡ੍ਰੌਪ ਔਰ ਕਤਰਾ, ਉਹ ਬਾਹਰ ਨਹੀਂ ਆਉਣ ਡਿਆ। ਤੇ ਉਹ ਹੁਣ ਕਿਉਂਕਿ ਤੁਬਕੇ ਵਾਸਤੇ ਜਿਹੜੀਆਂ ਕੌਮਾਂ ਨੇ ਉਹ ਤਰਸਣਗੀਆਂ ਇਸ ਵੇਲੇ, ਕਿਉਂਕਿ $120 ਤੇ, ਔਰ ਕੁਝ ਤੇਲ ਐਸੇ ਨੇ ਜਿਸ ਤਰ੍ਹਾਂ ਆਬੂ ਧਾਬੀ ਵਗੈਰਾ ਦੇ ਵਿੱਚ ਜਿਹੜੇ ਲਾਈਟਰ ਕਰੂਡ ਆਇਲ ਨੇ ਉਹ $145 ਤੇ ਵੀ ਇਸ ਵੇਲੇ ਵਿਕਣ ਡਿਆ। ਵੈਸੇ ਆਮ ਜਿਹੜਾ ਤੇਲ ਹੈ ਉਹ $110 ਤੋਂ $120 ਦੇ ਦਰਮਿਆਨ ਕਿਤੇ ਫਲਕਚੁਏਟ ਹੋਣ ਡਿਆ ਤੇ ਉਹ ਵਿਕਣ ਡਿਆ। ਹੁਣ ਇਸ ਸੂਰਤ ਹਾਲ ਦੇ ਵਿੱਚ ਜਾਪਾਨ ਹੋ ਗਿਆ, ਇੰਡੀਆ ਹੋ ਗਿਆ, ਇਹ ਉਹ ਮੁਲਕ ਨੇ, ਬੰਗਲਾਦੇਸ਼ ਹੋ ਗਿਆ, ਪਾਕਿਸਤਾਨ ਹੋ ਗਿਆ, ਇਹਨਾਂ ਦਾ ਸਾਰਾ ਤੇਲ ਹੀ ਜਿਹੜਾ ਆਬਨਾਏ ਹਰਮਜ਼ ਤੋਂ ਆਉਂਦਾ ਹੈ। ਤੇ ਹੁਣ ਖੈਰ ਈਰਾਨ ਨੇ ਜਾਪਾਨ ਨੂੰ ਤੇ ਆਖ ਦਿੱਤਾ ਹੈ ਕਿ ਤੁਸੀਂ ਇੱਥੋਂ ਆਪਣਾ ਤੇਲ ਕੱਢ ਲਓ, ਕੋਈ ਨਹੀਂ ਗੱਲ, ਅਸੀਂ ਤੁਹਾਡਾ ਤੇਲ ਜਿਹੜਾ ਉਹ ਜਾਣ ਦਿਆਂਗੇ। ਲੇਕਿਨ ਇਸ ਵੇਲੇ ਸਦਰ ਟਰੰਪ ਦਾ ਮੈਚ ਜਿਹੜਾ ਉਹ ਬੜਾ ਖਤਰਨਾਕ ਈਰਾਨ ਦੇ ਨਾਲ ਪਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਵੀ ਗੱਲ ਕਿਹੜੇ ਪਾਸੇ ਜਾਂਦੀ। ਯੂਰਪ ਦੇ ਉੱਤੇ ਸਦਰ ਟਰੰਪ ਬਾਰ-ਬਾਰ ਚੜ੍ਹਾਈ ਕਰਦੇ ਨੇ। ਉੱਥੇ ਜਿਹੜੇ ਯੂਰਪ ਦੇ ਵਿੱਚ ਜਿਹੜਾ ਸਪੇਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਤਾਂ ਬਿਲਕੁਲ ਸਿੱਧਾ ਹੋਇਆ, ਉਹਨੇ ਕਿਹਾ ਜੀ ਸਵਾਲ ਹੀ ਪੈਦਾ ਨਹੀਂ ਹੁੰਦਾ। ਨਵਾਂ ਬਿਆਨ ਫਿਰ ਦਿੱਤਾ ਕੱਲ੍ਹ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਇਸ ਜੰਗ 'ਚ ਜਾਈਏ, ਕੋਈ ਜੋ ਮਰਜ਼ੀ ਕਰੀਏ, ਜੋ ਮਰਜ਼ੀ ਕਰੇ।
ਬਰਤਾਨੀਆ ਵਾਲੇ ਦੇ ਉੱਤੇ ਚੜ੍ਹਾਈ ਜ਼ਿਆਦਾ ਕਰ ਲੈਂਦੇ ਨੇ ਸਦਰ ਟਰੰਪ, ਤੇ ਹੁਣ ਉਹਨਾਂ ਦੇ ਕੋਲੋਂ ਉਹਨਾਂ ਨੇ ਬਿੰਦੇ ਚਿੱਟੇ ਇਜਾਜ਼ਤ ਲੈ ਹੀ ਲਈਏ। ਓਲੇ ਭੁਲੇਖੇ ਦੇ ਵਿੱਚ ਉੱਥੋਂ ਜਹਾਜ਼ ਉੱਡ ਰਹੇ ਨੇ, ਔਰ ਹੁਣ ਸਹਾਫੀ ਇਹ ਕਲੇਮ ਕਰਦੇ ਨੇ ਕਿ ਉੱਥੋਂ ਜਹਾਜ਼ ਉੱਡ ਕੇ ਜਿਹੜੇ ਨੇ ਉਹ ਹਮਲੇ ਕਰ ਰਹੇ ਨੇ ਈਰਾਨ ਦੇ ਉੱਤੇ। ਮਤਲਬ ਕਿ ਹੁਣ ਬਰਤਾਨੀਆ ਜਿਹੜਾ ਹੈ ਉਹ ਇਹਦੇ ਵਿੱਚ ਤਕਰੀਬਨ ਹਿੱਸੇਦਾਰ ਬਣ ਗਿਆ। ਕੱਲ੍ਹ ਜਿਹੜੇ ਇਰਾਕਚੀ ਨੇ, ਇਰਾਨੀ ਜਿਹੜੇ ਵਜ਼ੀਰੇ ਖਾਰਜਾ ਨੇ, ਉਹਨਾਂ ਨੇ ਬਾਕਾਇਦਾ ਜਦੋਂ ਗੱਲ ਕੀਤੀ ਹੈ ਜਿਹੜਾ ਬਰਤਾਨੀਆ ਦੇ ਸੈਕਟਰੀ ਖਾਰਜਾ ਨੇ ਉਹਨਾਂ ਨਾਲ, ਤੇ ਉਹਨਾਂ ਨੇ ਉਹਨਾਂ ਨੂੰ ਇਹ ਤਾਕੀਦ ਵੀ ਕੀਤੀ ਹੈ ਤੇ ਤੰਬੀਹ ਵੀ ਕੀਤੀ ਹੈ ਕਿ ਤੁਸੀਂ ਇਹ ਜਿਹੜੀਆਂ ਆਪਣੀਆਂ ਬੇਸਿਸ ਦਿੰਦੇ ਹੋ, ਈਰਾਨ ਇਹ ਸਮਝ ਰਿਹਾ ਵੀ ਤੁਸੀਂ ਵੀ ਸਾਡੇ ਨਾਲ ਜੰਗ 'ਚ ਸ਼ਾਮਿਲ ਹੋ, ਤੇ ਫਿਰ ਅਸੀਂ ਵਾਪਸ ਕੋ ਹਮਲਾ ਤੁਹਾਡੇ 'ਤੇ ਕੀਤਾ, ਤੇ ਫਿਰ ਸਾਡੇ 'ਤੇ ਇਤਰਾਜ਼ ਨਾ ਕਰਨਾ। ਈਰਾਨ ਨੇ ਇੱਕ ਕਿਸਮ ਦੀ ਵਾਰਨਿੰਗ ਯੂਕੇ ਦੇ ਕੰਨਾਂ ਦੇ ਵਿੱਚੋਂ ਵੀ ਇਹ ਗੱਲ ਕੱਢ ਦਿੱਤੀ ਹੈ। ਅੱਛਾ, ਹੁਣ ਯੂਕੇ ਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਵੀ ਉੱਤੋਂ ਦੇ ਪ੍ਰਾਈਮ ਮਿਨਿਸਟਰ ਵਿਚਾਰਾ ਹੈ ਤੇ ਸ਼ਰੀਫ ਆਦਮੀ ਲੱਗਦਾ ਹੈ, ਲੇਕਿਨ ਸਦਰ ਟਰੰਪ ਨੇ ਉਹਨੂੰ ਧੂੰਆਂ ਹੀ ਇੰਨਾ ਦੇ ਛੜਿਆ ਉਹਦੀਆਂ ਨਾਸਾਂ ਨੂੰ ਕਿ ਉਹਦੇ ਕੋਲ ਕੋਈ ਹੋਰ ਹੱਲ ਨਹੀਂ ਹੈ, ਮੇਰਾ ਖਿਆਲ ਹੈ ਕਿ ਇਜਾਜ਼ਤ ਦੇਣ ਤੋਂ ਇਲਾਵਾ। ਤੇ ਹੁਣ ਇਹ ਪਤਾ ਲੱਗਾ ਵੀ ਅੰਦਰ ਖਾਤੇ ਇਜਾਜ਼ਤ ਦਿੱਤੀ ਹੈ, ਕੋਈ ਨਾ ਕੋਈ ਜਹਾਜ਼ ਉੱਥੋਂ ਜਿਹੜੇ ਉੱਡਣ ਡਏ ਨੇ ਤੇ ਹਮਲੇ ਸ਼ਮਲੇ ਕਰ ਰਹੇ ਨੇ। ਹੁਣ ਬਹਰਹਾਲ ਅੱਗੇ ਚੱਲਨੇ, ਇਹ ਤੇ ਹੋ ਗਿਆ। ਈਰਾਨ ਨੇ ਇਸ ਪਾਸੇ ਵਾਰਨਿੰਗ ਦੇਣ ਦੇ ਨਾਲ ਨਾਲ ਉਹਨਾਂ ਨੇ ਇੱਕ ਡਿਆਗੋ ਗਾਰਸ਼ੀਆ ਇੱਕ ਬੇਸ ਹੈ, ਅੱਡਾ ਹੈ ਫੌਜੀ ਜਿਹੜਾ ਸਮੁੰਦਰ ਦੇ ਵਿੱਚ ਹੈ, ਯੂਕੇ ਦਾ ਤੇ ਅਮਰੀਕਾ ਦਾ ਇਕੱਠਾ, ਉੱਥੇ ਈਰਾਨ ਨੇ ਇੱਕ 4000 ਕਿਲੋਮੀਟਰ ਵਾਲਾ ਮਿਜ਼ਾਈਲ ਮਾਰ ਛੱਡਿਆ। ਉਹ ਮਿਜ਼ਾਈਲ ਦੀ ਜਿਹੜੀ ਰੇਂਜ ਹੈ ਉਹ ਐਡੀ ਲੰਮੀ ਹੈ, ਐਡੀ ਦੂਰ ਹੈ ਕਿ ਹੁਣ ਉਸ ਰੇਂਜ ਦੀ ਵਜ੍ਹਾ ਤੋਂ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮਚ ਗਈ ਹੈ, ਕਿਉਂਕਿ ਪਹਿਲਾਂ ਇਹ ਸਮਝਦੇ ਸਨ, ਇਹਨਾਂ ਕੋਲ ਸਾਰੀ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਸੀ ਉਹ ਇਹੀ ਸੀ ਕਿ ਈਰਾਨ ਕੋਲ ਵੱਧ ਤੋਂ ਵੱਧ 2000 ਕਿਲੋਮੀਟਰ ਵਾਲਾ ਮਿਜ਼ਾਈਲ ਹੈ। ਹੁਣ ਕਿਸੇ ਨੂੰ ਨਹੀਂ ਸੀ ਪਤਾ ਈਰਾਨ ਨੇ ਜਿਹੜਾ ਨਵਾਂ ਖੁਫੀਆ ਮਿਜ਼ਾਈਲ ਛੱਡਿਆ 4000 ਕਿਲੋਮੀਟਰ ਵਾਲਾ, ਇਸ ਤੋਂ ਬਾਅਦ ਤਕਰੀਬਨ ਪੂਰਾ ਯੂਰਪ ਕੋ 2-4-10 ਸ਼ਹਿਰ ਛੱਡ ਕੇ ਜਾਂ ਬਹੁਤ ਹੀ ਜਿਹੜੇ ਦੂਰ ਵਾਲੇ ਮੁਲਕ ਨੇ ਉਹਨਾਂ ਨੂੰ ਛੱਡ ਕੇ ਬਾਕੀ ਤਕਰੀਬਨ ਪੂਰਾ ਯੂਰਪ ਜਿਹੜਾ ਉਸ ਮਿਜ਼ਾਈਲ ਦੀ ਰੇਂਜ ਦੇ ਵਿੱਚ ਆ ਗਿਆ। ਅੱਗੇ ਤੇ ਖਤਰਾ ਸਿਰਫ ਖਲੀਜ ਦੇ ਮਮਾਲਿਕ ਨੂੰ ਸੀ, ਹੁਣ ਮੇਰਾ ਖਿਆਲ ਈਰਾਨ ਨੇ ਛੱਡਿਆ ਵੀ ਇਸ ਲਈ ਹੈ ਕਿ ਉਹਨਾਂ ਨੂੰ ਜਿਹੜੀ ਹੁਣ ਨਵੀਂ ਇਨਫੋਰਮੇਸ਼ਨ ਮਿਲੀ ਹੈ ਵੀ ਇਹ ਯੂਕੇ ਵੀ ਆਪਣੇ ਅੱਡੇ ਦੇ ਰਿਹਾ ਹੈ। ਦੂਜੇ ਵੀ 6 ਮੁਲਕਾਂ ਨੇ ਆਬਨਾਏ ਹਰਮਜ਼ ਦੇ ਉੱਤੇ ਸਟੇਟਮੈਂਟ ਦਿੱਤੀ ਸੀ ਕੱਲ੍ਹ ਪਰਸੋਂ, ਯਾਦ ਕਰੋ। ਉਹਦੇ ਵਿੱਚ ਇਹ ਸਾਰੇ ਮੁਲਕ ਸਨ, ਫਰਾਂਸ ਵੀ ਸੀ, ਜਰਮਨੀ ਵੀ ਸੀ, ਇਹਨਾਂ ਸਾਰਿਆਂ ਨੇ ਇਕੱਠੇ, ਜਾਪਾਨ ਵੀ ਸੀ। ਇਹਨਾਂ ਨੇ ਕਿਹਾ ਜੀ ਅਸੀਂ ਕਰਾਂਗੇ, ਉੱਥੇ ਅਸੀਂ ਘੱਲਾਂਗੇ ਕੋਈ ਨਾ ਕੋਈ ਆਪਣਾ ਉੱਥੇ ਜਿਹੜਾ ਜਹਾਜ਼ ਘੱਲਾਂਗੇ, ਆਬਨਾਏ ਹਰਮਜ਼ ਨੂੰ ਖੋਲਾਂਗੇ। ਉਹਦੇ ਜਵਾਬ 'ਚ ਮੈਨੂੰ ਲੱਗਦਾ ਵੀ ਈਰਾਨ ਨੇ 4000 ਕਿਲੋਮੀਟਰ ਵਾਲਾ ਮਿਜ਼ਾਈਲ ਛੱਡਿਆ। ਇਹਨਾਂ ਨੂੰ ਇਹ ਕਿਹਾ ਵੀ ਫਿਰ ਸਾਡੇ 'ਤੇ ਨਾ ਰਹਿਣਾ, ਧਿਆਨ ਨਾ ਰਹਿਣਾ। ਹੁਣ ਵੇਖਦੇ ਹਾਂ ਇਸ ਤੋਂ ਬਾਅਦ ਕੀ ਸੂਰਤ ਹਾਲ ਡਿਵੈਲਪ ਹੁੰਦੀ ਹੈ। ਲੇਕਿਨ ਦੂਜੇ ਪਾਸੇ ਲਾਹੌਰ ਦੀ ਖਬਰ ਤੁਹਾਨੂੰ ਦੇ ਦਈਏ, ਇਹ ਤਾਂ ਪਹਿਲਾਂ ਦੱਸ ਹੀ ਚੁੱਕੇ ਹਾਂ ਵੀ ਜਿਹੜੀ ਆਸਿਮ ਮੁਨੀਰ ਸਾਹਿਬ ਨੇ ਅੱਗ ਲਾਈ ਹੈ ਉਹ ਬੁਝਣ ਨਹੀਂ ਰਹੀ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ, ਤੇ ਚੰਗੀ ਤਰਥੱਲੀ ਮੱਚੀ ਹੈ, ਕਿਉਂਕਿ ਉਹ ਜਿਹੜਾ ਉਹਨਾਂ ਨੂੰ ਆਖਿਆ ਵੀ ਇੱਥੋਂ ਛੱਡ ਕੇ ਚਲੇ ਜਾਓ, ਉਹਦੇ 'ਤੇ ਲੋਕਾਂ ਬੜਾ ਗੁੱਸਾ ਕੀਤਾ ਹੈ। ਦੂਜੇ ਪਾਸੇ ਮੀਆਂ ਸਾਹਿਬ ਨੇ ਆਪਣੀ ਐਂਟਰੀ ਪਾਈ ਹੈ। ਇੱਕ ਤੇ ਉਹਨਾਂ ਈਦ ਮੁਬਾਰਕ ਦਾ ਆਖਿਰਕਾਰ ਅੱਜ ਮੈਸੇਜ ਕੀਤਾ ਹੈ, ਮਤਲਬ ਉਹਨਾਂ ਟਵੀਟ ਕੀਤਾ ਹੈ ਈਦ ਮੁਬਾਰਕ ਦਾ। ਬੜੀ ਦੇਰ ਤੋਂ ਬਾਅਦ ਮੀਆਂ ਸਾਹਿਬ ਬੋਲੇ ਨੇ। ਮੀਆਂ ਸਾਹਿਬ ਵੀ ਤੁਹਾਨੂੰ ਪਤਾ ਵੀ ਢੱਕੇ ਹੀ ਰਹਿੰਦੇ ਨੇ। ਮੀਆਂ ਸਾਹਿਬ ਵੀ, ਮੇਰਾ ਮਤਲਬ ਹੈ ਕਿ ਉਹ ਤੁਹਾਨੂੰ ਪਤਾ ਹੈ ਨਾ ਕਿ ਉਸ ਅਚਾਰ ਦੀ ਬੋਤਲ ਵਰਗੇ ਨੇ ਜਿਹੜਾ ਕੋਈ ਖਾਸ ਕੋਈ ਤੁੰਮੇ ਸ਼ੁੰਮੇ ਦਾ ਅਚਾਰ ਕਿਸੇ ਨੇ ਪਾਇਆ ਹੋਵੇ। ਵੈਸੇ ਤਾਂ ਲਸੂੜਿਆਂ ਦਾ ਹੁੰਦਾ ਹੈ, ਤੁਹਾਨੂੰ ਪਤਾ ਹੈ, ਦੂਸਰਾ ਅੰਬ ਦਾ ਹੁੰਦਾ ਹੈ, ਦੂਸਰੇ ਗਾਜਰ ਦਾ, ਇੱਧਰ ਉੱਧਰ ਜਿੰਨੇ ਵੀ ਅਚਾਰ ਨੇ ਉਹ ਕਈ ਬੰਦੇ ਫਿਰ ਤੁੰਬਿਆਂ ਸ਼ੁੰਮਿਆਂ ਦਾ ਪਤਾ ਨਹੀਂ ਕਿਹੜੀ ਸ਼ਾਇਦ ਆ ਤੁੰਮਿਆਂ ਸ਼ੁੰਮਿਆਂ ਦਾ ਪਾਉਂਦੇ ਨੇ ਅਚਾਰ। ਉਹ ਫਿਰ ਕਿਤੇ ਜਦੋਂ ਹਕੀਮ ਦੱਸਦਾ ਹੈ ਕਿਸੇ ਖਾਸ ਬਿਮਾਰੀ ਤੇ ਉਦੋਂ ਉਹ ਅਚਾਰ ਖਾਂਦੇ ਨੇ, ਤੇ ਉਹ ਮਰਤਬਾਨ ਪਿੱਛੇ ਹੀ ਪਿਆ ਹੁੰਦਾ ਹੈ, ਤੇ ਉਸ ਮਰਤਬਾਨ ਦੇ ਉੱਤੇ ਕੱਪੜਾ ਦੇ ਕੇ ਨਾ ਢੱਕਣ ਦੇ ਉੱਤੇ, ਤੇ ਉਹਦੇ ਨਾਲ ਉੱਤੇ ਰੱਸੀ ਬੰਨੀ ਹੁੰਦੀ ਹੈ। ਮਾਈਆਂ ਨੇ, ਮੀਆਂ ਸਾਹਿਬ ਉਹ ਮਰਤਬਾਨ ਬਣੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਕੱਪੜਾ ਵੱਜਿਆ, ਕਿਉਂਕਿ ਉਹ ਕਦੇ ਕਦੇ ਖੁੱਲ੍ਹਦਾ ਹੈ ਉੱਤੋਂ ਝਾੜ ਪੂੰਝ ਕੇ, ਤੇ ਫਿਰ ਉਹਨੂੰ ਖੋਲ੍ਹਦੇ ਨੇ ਥੋੜ੍ਹਾ ਜਿਹਾ ਸੌਦਾ ਕੱਢ ਕੇ, ਤੇ ਫਿਰ ਉਹਨੂੰ ਬੰਦ ਕਰ ਦਿੰਦੇ ਨੇ। ਮੀਆਂ ਸਾਹਿਬ ਨੂੰ ਵੀ ਅੱਜ ਦੋਹਰੇ ਖੋਲ੍ਹਿਆ ਈਦ 'ਤੇ, ਕਿਤੇ ਉਹਨਾਂ ਦੇ ਅਕਾਊਂਟ ਤੋਂ ਕਿਸੇ ਨੇ ਈਦ ਮੁਬਾਰਕ ਦਾ ਟਵੀਟ ਕੀਤਾ। ਨਾਲ ਹੀ ਇੱਕ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਛੱਡੀਆਂ ਨੇ ਜਿਹਦੇ ਵਿੱਚ ਫੈਸਲਾ ਇਹ ਕੀਤਾ ਹੈ ਕਿ ਜਿਹੜਾ ਹਲਕਾ ਮੀਆਂ ਸਾਹਿਬ ਦਾ, ਨਵਾਜ਼ ਸ਼ਰੀਫ ਸਾਹਿਬ ਦਾ ਹਲਕਾ NA 130 ਨੂੰ ਮਾਡਲ ਹਲਕਾ ਬਣਾਉਣ ਦਾ ਫੈਸਲਾ ਕੀਤਾ ਹੈ, ਤੇ ਉੱਥੇ 16 ਅਰਬ ਰੁਪਈਆ ਖਰਚ ਕਰਨਾ। ਬੱਲੇ ਹੋ ਸ਼ੇਰ ਬੱਗਿਓ, ਇਹ 16 ਅਰਬ ਦਾ ਪਹਿਲਾਂ ਤੇ 30% ਕੱਢ ਲਓ, ਇਹ ਕਿਸੇ ਨਾ ਕਿਸੇ ਦੀ ਜੇਬ 'ਚ ਜਾਣਾ। ਅਮੂਮੀ ਤੌਰ 'ਤੇ ਤਾਸਰ ਇਹ ਹੈ ਵੀ ਜਿਹਦਾ ਹਲਕਾ ਹੁੰਦਾ ਉਹਦੀ ਜੇਬ 'ਚ ਜਾਂਦੇ ਨੇ ਪੈਸੇ। ਬਹਰਲੇ ਤੇ ਹੁਣ ਰੱਬ ਹੀ ਜਾਣਦਾ ਵੀ ਕਿਹਦੀ ਜੇਬ ਜਾਣਾ ਹੈ, ਤੇ ਅਸੀਂ ਨਹੀਂ ਕਹਿ ਸਕਦੇ। ਲੇਕਿਨ 30 ਅਰਬ ਦਾ ਆਪਣਾ 16 ਅਰਬ ਦਾ ਇਹ ਬਜਟ ਹੈ। ਮੀਆਂ ਸਾਹਿਬ ਆਪਣੇ ਹਲਕੇ ਨੂੰ ਜਿਹੜਾ ਉਹ ਮਾਡਲ ਹਲਕਾ ਬਣਾਉਣ ਲੱਗੇ ਨੇ। ਹੁਣ ਅੱਛਾ, ਹੁਣ ਇਹ ਸਮਝ ਤੋਂ ਬਾਹਰ ਹੈ ਵੀ ਇਹਨਾਂ ਦਾ ਹਲਕਾ ਕਿਸ ਤਰ੍ਹਾਂ ਹੋ ਗਿਆ, ਤੇ ਪੂਰੀ ਦੁਨੀਆ ਨੂੰ ਵੈਸੇ ਮੈਂ ਆਨਾ ਵੀ ਉਹ ਕਹਿੰਦੇ ਨੇ ਵੀ ਉਹ ਇੱਕ ਰੁੱਖ ਉੱਗਿਆ ਇੱਕ ਬੰਦੇ ਦੇ, ਤੇ ਉਹਨੇ ਆਖਿਆ ਚੱਲ 4 ਯਾਰ ਛਾਵੇਂ ਬਹਿਣਗੇ। ਹੁਣ ਜਿਹੋ ਜਿਹਾ ਕਾਰਵਾਈ, ਜਿਹੋ ਜਿਹਾ ਹਾਦਸਾ ਮੀਆਂ ਸਾਹਿਬ ਦੇ ਨਾਲ ਸਾਨੇਹਾ ਹੋਇਆ NA 130 ਦੇ ਵਿੱਚ, ਉਸ ਤੋਂ ਬਾਅਦ ਚੰਗੀ ਗੱਲ ਤਾਂ ਇਹੀ ਹੁੰਦੀ ਹੈ ਕਿ ਮੀਆਂ ਸਾਹਿਬ ਵਰਗਾ ਬੰਦਾ ਜਿਹੜਾ ਉਹ ਬਸ ਚਪੀਟ ਵੱਟ ਕੇ, ਚਪੀਟ ਸਮਝਦੇ ਹੋ ਨਾ, ਚਪੀਟ ਫਿਰ ਤੇ ਇੱਕ ਤੇ ਦੰਦ ਕੱਢਣ ਲੱਗ ਪੈਂਦੇ। ਉਹ ਚਪੀਟ ਹੁੰਦਾ ਜਦੋਂ ਕੋਈ ਬੰਦਾ ਚੁੱਪ ਕਰਕੇ ਬਹਿ ਜਾਏ, ਪਾਸਾ ਜਿਹਾ ਵੱਟ ਕੇ
ਚੁੱਪ ਕਰਕੇ ਬਹਿ ਜਾਏ। ਤੁਸੀਂ ਪਤਾ ਨਹੀਂ ਗੱਲਾਂ ਕਿੱਧਰ ਦੀਆਂ ਕਿੱਧਰ ਲੈ ਜਾਂਦੇ ਹੋ। ਤੇ ਬਹਰਹਾਲ ਮੀਆਂ ਸਾਹਿਬ ਜਿਹੜੇ ਨੇ ਉਹ ਝਪੀਟ ਵੱਟ ਕੇ ਬੈਠੇ ਰਹਿਣ ਤੇ ਚੰਗਾ ਹੈ, ਮਤਲਬ ਕਿ ਬਿਲਕੁਲ ਸਾਹ ਵੀ ਨਾ ਲੈਣ, ਪਤਾ ਵੀ ਨਾ ਲੱਗਣ ਦੇਣ, ਕਿਉਂਕਿ ਜਦੋਂ ਜਦੋਂ NA 130 ਦੀ ਗੱਲ ਆਉਣੀ ਹੈ ਤੇ ਮੀਆਂ ਸਾਹਿਬ ਦੀ ਗੱਲ ਆਉਣੀ ਵੀ ਇਹਨਾਂ ਨੂੰ ਕਿਵੇਂ ਆਸਿਮ ਮੁਨੀਰ ਸਾਹਿਬ ਨੇ ਤਕਰੀਬਨ ਲੰਮਿਆਂ ਪਾ ਕੇ ਜਿੱਤਣ ਦਿੱਤਾ, ਬਾਕੀ ਇਹਨਾਂ ਦਾ ਮੇਰਾ ਮਤਲਬ ਇਹਨਾਂ ਦਾ ਖੌਰੂ ਕੱਢ ਕੇ ਰੱਖ ਦਿੱਤਾ ਉਹਨਾਂ ਨੇ। ਹੁਣ ਇਹ ਫੇਰ ਆਉਂਦੇ ਨੇ। ਹੁਣ ਸੋਚੋ ਇੱਕ ਬੰਦਾ ਜਿਹੜਾ 90 ਦੀ ਦਹਾਈ ਤੋਂ ਖੁਦ ਵਜ਼ੀਰ ਆਲਾ ਰਿਹਾ ਹੋਵੇ, ਬਲਕਿ 80 ਦੀ ਦਹਾਈ ਤੋਂ 3 ਵਾਰ ਵਜ਼ੀਰ ਆਜ਼ਮ ਬਣਿਆ ਹੋਵੇ, 3 ਤੋਂ 4 ਵਾਰ ਭਾਈ ਵਜ਼ੀਰ ਆਲਾ ਰਿਹਾ ਹੋਵੇ, ਹੁਣ ਦੂਸਰੀ ਵਾਰ ਭਾਈ ਵਜ਼ੀਰ ਆਜ਼ਮ ਬਣਿਆ ਹੋਵੇ, ਇਹ ਪਹਿਲਾਂ ਇੱਕ ਭਤੀਜਾ ਵਜ਼ੀਰ ਆਲਾ ਰਿਹਾ ਹੋਵੇ ਤੇ ਹੁਣ ਧੀ ਜਿਹੜੀ ਉਹ ਵਜ਼ੀਰ ਆਲਾ ਹੋਵੇ, ਤੇ ਹੁਣ ਜਾ ਕੇ ਲਾਹੌਰ ਦਾ ਹਲਕਾ ਮਾਡਲ ਹਲਕਾ ਬਣੇਗਾ। ਇਸ ਹਲਕੇ ਨੂੰ ਤੇ ਫਿਰ 88 ਤੋਂ ਮਾਡਲ ਬਣਾ ਲੈਣਾ ਚਾਹੀਦਾ ਸੀ। ਮੀਆਂ ਸਾਹਿਬ ਦਾ ਹਲਕਾ ਜੋ ਹੈ ਉਹ ਬਈ ਹਲਕਾ ਇਹ ਡਾਕਟਰ ਯਾਸਮੀਨ ਰਾਸ਼ਦ ਦਾ, ਜਿਹਨੇ ਤੁਹਾਨੂੰ ਚਾਰੋਂ ਨਿਸ਼ਾਨੇ ਚਿੱਤ ਕੀਤਾ ਇੱਥੇ। ਮਤਲਬ ਤੁਹਾਡੇ ਪੱਲੇ ਕੋਈ ਗੱਲ ਛੱਡੀ ਨਹੀਂ ਡਾਕਟਰ ਯਾਸਮੀਨ ਰਾਸ਼ਦ ਨੇ ਇਸ ਹਲਕੇ ਦੇ ਵਿੱਚ। ਅਗਰ ਤੁਹਾਨੂੰ ਥੋੜੀ ਜੀ, ਮੇਰਾ ਮਤਲਬ ਥੋੜੀ ਜੀ ਅਕਲ ਹਿਆ ਹੋਵੇ ਤੇ ਇਹ ਤੁਸੀਂ ਜ਼ਿਕਰ ਹੀ ਨਾ ਕਰੋ ਇਸ ਹਲਕੇ ਦਾ, ਚੁੱਪ ਰਹੋ। ਮਤਲਬ ਦੰਦ ਤੋਂ ਦੰਦ ਨਾ ਚੁੱਕੋ, ਤੁਸੀਂ ਆਪਣਾ ਆਰਾਮ ਨਾਲ ਚੁੱਪ ਰਹਿ ਕੇ ਦਿਨ ਪੂਰੇ ਕਰੋ। ਤੇ ਉਹ ਆਉਂਦੇ ਨੇ ਵੀ ਅਸੀਂ ਆਪਣੇ ਹਲਕੇ ਨੂੰ ਮਾਡਲ ਹਲਕਾ ਬਣਾਉਣਾ ਹੈ। ਅੱਲਾ ਹੀ ਖੈਰ ਹੈ। ਬਾਲਣ 16 ਅਰਬ ਦਾ ਜਨਾਬ ਇੱਥੇ ਇਹਨਾਂ ਨੇ ਜਿਹੜਾ ਉਹ ਫੈਸਲਾ ਕੀਤਾ ਹੈ ਕਿ ਜੀ ਉੱਥੇ 16 ਅਰਬ ਰੁਪਈਆ ਲਾਉਣਾ ਹੈ। ਤੇ ਹੁਣ ਦੇਖਦੇ ਹਾਂ ਬਾਹਰਲ ਯਾਸਮੀਨ ਰਾਸ਼ਦ ਸਾਹਿਬਾ ਦਾ ਇਹ ਹਲਕਾ ਹੈ। ਜਦੋਂ ਕਦੀ ਅਦਾਲਤ ਨੇ ਕੋਈ ਫੈਸਲਾ ਦੇ ਛੜਿਆ ਤੇ ਫਿਰ ਆਪੇ ਹੀ ਆਪਣੇ ਵਰਗਾ ਮੂੰਹ ਲੈ ਕੇ ਤੇ ਤੁਰ ਪੈਣਗੇ। ਅੱਛਾ, ਪੰਜਾਬ ਦੇ ਵਿੱਚ ਜਿਹੜੀਆਂ ਹੁਣ 52 ਕਰੋੜ ਦੀਆਂ ਜਾਂ 56 ਕਰੋੜ ਦੀਆਂ 42 ਗੱਡੀਆਂ ਬਾਜੀ ਨੇ ਖਰੀਦੀਆਂ ਨੇ ਨਵੀਆਂ, ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ। ਹੁਣ ਇਸਲਾਮਾਬਾਦ ਪੁਲਿਸ ਆਂਦੀ ਹੈ ਵੀ ਅਸੀਂ ਮਗਰ ਕਿਉਂ ਰਹਿ ਜਾਈਏ ਕਿਸੇ ਤੋਂ, ਅਸੀਂ ਵੀ ਪੂਰਾ ਕਰਨਾ ਕੰਮ। ਕੋਈ ਜਹਾਜ਼ ਲੈਣ ਡਿਆ, ਕੋਈ ਗੱਡੀਆਂ ਲੈਣ ਡਿਆ। ਉਹਨਾਂ ਵੀ ਨਵਾਂ ਫੈਸਲਾ ਕੀਤਾ। ਉਹਨਾਂ 15 SUV ਖਰੀਦੀਆਂ ਨੇ। ਇੱਕ ਗੱਡੀ ਦੀ ਲਾਗਤ ਜਿਹੜੀ ਹੈ ਉਹ 80 ਲੱਖ ਰੁਪਈਆ ਹੈ ਤੇ ਇਹ ਕੋਈ 12 ਕਰੋੜ ਰੁਪਈਏ ਦੇ ਲਗਭਗ ਇਸਲਾਮਾਬਾਦ ਪੁਲਿਸ ਜਿਹੜੀ ਹੈ ਉਹਨਾਂ ਨੇ ਵੀ SUVs ਖਰੀਦ ਲਈਆਂ ਨੇ। ਕਹਿਣ ਦਾ ਮਤਲਬ ਇਹ ਹੈ ਵੀ ਹੁਣ ਕੋਈ ਬੰਦਾ ਪਿੱਛੇ ਰਹਿ ਨਾ ਜਾਵੇ। ਦੂਜੇ ਪਾਸੇ ਮੁਲਕ ਨੂੰ ਆਂਦੇ ਨੇ ਕਿ ਇਸ ਵੇਲੇ ਤੁਸੀਂ ਜਿਹੜਾ ਉਹ ਕਿਫਾਇਤਸ਼ਾਰੀ ਕਰਨੀ ਹੈ। ਇੱਥੋਂ ਤੱਕ ਕਿਫਾਇਤਸ਼ਾਰੀ ਕਰਵਾ ਰਹੇ ਨੇ ਕਿ ਆਂਦੇ ਬੱਚਿਆਂ ਨੂੰ ਸਕੂਲਾਂ 'ਚ ਨਹੀਂ ਘੱਲਣਾ, ਸਾਡੇ ਕੋਲ ਪੜ੍ਹਾਉਣ ਦੇ ਪੈਸੇ ਨਹੀਂ, ਮਤਲਬ ਕਿ ਤੇਲ ਦੇ ਪੈਸੇ ਨਹੀਂ ਕਿ ਨਿਆਣਿਆਂ ਨੂੰ ਘਰਾਂ ਤੋਂ ਸਕੂਲਾਂ ਤੱਕ ਲੈ ਕੇ ਜਾਈਏ, ਇਸ ਲਈ ਸਕੂਲ ਬੰਦ ਕਰ ਛੱਡੇ ਨੇ। ਦੂਜੇ ਪਾਸੇ ਸੁਣ ਲਓ, ਹਕੂਮਤ ਪੰਜਾਬ ਦੇ ਕੋਲ ਇਸ ਵਕਤ 85,500 ਗੱਡੀਆਂ ਨੇ। ਹਕੂਮਤ ਪਾਕਿਸਤਾਨ ਦੇ ਕੋਲ ਇਸ ਵੇਲੇ 85,500 ਗੱਡੀਆਂ ਨੇ, ਜਿਹੜੀਆਂ ਸਾਲਾਨਾ 114 ਅਰਬ ਦਾ ਪੈਟਰੋਲ ਤੇ ਡੀਜ਼ਲ ਪੀ ਜਾਂਦੀਆਂ ਨੇ। ਇਹ ਦੋਹਰੇ ਸੁਣ ਲਓ ਜ਼ਰਾ। ਹਕੂਮਤ ਪਾਕਿਸਤਾਨ ਕੋਲ 85,500 ਗੱਡੀਆਂ ਨੇ, ਜਿਹੜੀਆਂ ਕਿ ਸਾਲਾਨਾ 114 ਅਰਬ ਰੁਪਈਏ ਦਾ ਪੈਟਰੋਲ ਤੇ ਡੀਜ਼ਲ ਪੀ ਜਾਂਦੀਆਂ ਨੇ। ਤੇ ਹਕੂਮਤ ਜਿਹੜੀ ਹੈ ਉਹ ਕਹਿੰਦੀ ਹੈ ਵੀ ਆਵਾਮ ਕਿਫਾਇਤਸ਼ਾਰੀ ਕਰੇ। ਇੱਥੇ 85,500 ਨੇ ਤੇ ਬਰਤਾਨੀਆ ਦੀ ਹਕੂਮਤ ਕੋਲ ਸਿਰਫ 86 ਗੱਡੀਆਂ ਨੇ। ਕਿੰਨੀਆਂ? 86,000 ਨਹੀਂ, 86। ਇਹ ਡਾਕਟਰ ਫਰਕ ਸਲੀਮ ਸਾਹਿਬ ਨੇ ਨੰਬਰ ਦਿੱਤਾ ਹੈ। ਤੇ ਉਹ ਕਹਿੰਦੇ ਨੇ ਕਿ ਬਰਤਾਨੀਆ ਦੀ ਹਕੂਮਤ ਕੋਲ, ਜਿੱਥੇ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ, ਜਿੱਥੇ ਕਤਰੀ ਊਂਠਾਂ ਦੇ ਪੈਸਾ ਲੈ ਕੇ ਗਏ ਸਨ ਸਾਰਾ ਅਪਾਰਟਮੈਂਟ ਬਣਾਉਣ ਲਈ, ਉਹਨਾਂ ਕੋਲ ਟੋਟਲ ਜਿਹੜੀਆਂ ਨੇ ਉਹ 85 ਗੱਡੀਆਂ ਨੇ। 86 ਗੱਡੀਆਂ ਟੋਟਲ, ਤੇ ਇਹਨਾਂ ਦੇ ਕੋਲ 85,500 ਗੱਡੀਆਂ ਨੇ। ਅੱਛਾ ਜੀ, ਅੱਗੇ ਚੱਲਨੇ। ਸ਼ਹਬਾਜ਼ ਸ਼ਰੀਫ ਸਾਹਿਬ ਨੇ ਵੀ ਰਾਤੀ ਆਪਣੀ ਨਵੀਂ ਵਾਰਦਾਤ ਕੀਤੀ। ਉਹਨਾਂ ਕਿਹਾ ਜੀ ਮੈਨੂੰ ਤਜਵੀਜ਼ ਦਿੱਤੀ ਗਈ ਸੀ ਪੈਟਰੋਲ ਦੀ ਮੱਦ ਦੇ ਵਿੱਚ 76 ਰੁਪਈਏ ਲੀਟਰ ਇਜ਼ਾਫਾ ਕਰ ਦਿੱਤਾ ਜਾਏ, ਡੀਜ਼ਲ ਦੀ ਮੱਦ 'ਚ 177 ਰੁਪਈਏ ਫੀ ਲੀਟਰ ਇਜ਼ਾਫਾ ਕਰ ਦਿੱਤਾ ਜਾਏ। ਮੈਂ ਖੁਸ਼ੀਆਂ ਭਰੇ ਇਹ ਜਿਹੜੇ ਲਮਹਾਤ ਨੇ ਇਹਨਾਂ 'ਚ ਮੈਂ ਤਜਵੀਜ਼ ਨੂੰ ਮੁਸਤਰਦ ਕਰ ਦਿੱਤਾ ਹੈ। ਤੁਸੀਂ ਮੁਸਤਰਦ ਕੀ ਕਰਨਾ? ਤੁਸੀਂ ਤੇਲ ਪਹਿਲਾਂ ਵਧਿਆ ਸੀ, ਫਿਰ ਘਟਿਆ, ਹੁਣ ਫਿਰ ਉੱਥੇ ਕੀ ਹੈ ਜਿੱਥੇ ਤੁਸੀਂ ਵਧਾਇਆ ਸੀ ਜੋ ਦੇਖ ਕੇ, ਤੇ ਤੇਲ ਉੱਥੇ ਫਿਰਨ ਡਿਆ। ਹੁਣ ਤੁਸੀਂ ਫਿਰ ਕਿਉਂ ਵਧਾਉਣਾ ਸੀ ਦੋਹਰੇ ਵਾਰ? ਪਹਿਲਾਂ ਜੋ ਵਧਾ ਲਿਆ ਤੁਸੀਂ 55 ਰੁਪਈਏ, ਪਹਿਲਾਂ ਵਧਾਇਆ ਨਾ ਤੁਸੀਂ। ਜਾਂ ਤਾਂ ਤੁਸੀਂ ਘੱਟ ਕਰ ਦਿੱਤਾ ਹੁੰਦਾ ਤੇ ਫਿਰ ਦੋਹਰੇ ਤੁਹਾਨੂੰ ਕੋ ਵਧਾਉਣ ਨੂੰ ਕਹਿੰਦਾ। ਸਮਝ ਆਉਂਦੀ? ਇਹ ਪਤਾ ਨਹੀਂ ਸਮਝਦੇ ਨੇ ਵੀ ਆਵਾਮ ਦੇ ਸਪੇਅਰ ਪਾਰਟ ਖਰਾਬ ਨੇ ਸਾਰੇ। ਇਹਨਾਂ ਨੂੰ ਸਮਝ ਆਉਂਦੀ ਵੀ ਆਵਾਮ ਦੇ ਪਤਾ ਨਹੀਂ ਕਿੱਥੇ ਕਿਹੜੀ ਸ਼ੈ ਫਿੱਟ ਹੋਈ ਹੈ। ਮਤਲਬ ਜਿੱਥੇ ਜਿਹੜੀ ਸ਼ੈ ਫਿੱਟ ਹੋਣੀ ਚਾਹੀਦੀ ਸੀ ਉਹੀ ਫਿੱਟ ਹੈ ਆਵਾਮ ਦੇ ਵੀ। ਮੈਨੂੰ ਸਿਰ ਦੇ ਵਿੱਚ ਦਿਮਾਗ ਹੀ ਹੈ। ਇਹ ਪਤਾ ਨਹੀਂ ਕੀ ਸੋਚਦੇ ਨੇ। ਇਹਨਾਂ ਨੂੰ ਲੱਗਦਾ ਲੋਕ ਪਾਗਲ ਨੇ। ਬਈ ਤੁਸੀਂ ਤੇਲ ਵਧਾਇਆ ਕਿਉਂਕਿ ਉਸ ਵੇਲੇ ਤੇਲ ਉੱਤੇ ਜਾ ਰਿਹਾ ਸੀ, ਤੁਸੀਂ ਫੋਰਕਾਸਟ ਕੀਤਾ ਕਿ 100-110 ਤੇ ਜਾਣਾ, ਉਸ ਹਿਸਾਬ ਨਾਲ ਤੁਸੀਂ 55 ਰੁਪਈਏ ਤੇਲ ਵਧਾ ਲਿਆ। ਬਲਕਿ ਤੁਸੀਂ 20 ਰੁਪਈਏ ਲੇਵੀ ਟੈਕਸ ਦੇ ਵਿੱਚ ਤੁਸੀਂ ਜ਼ਿਆਦਾ ਪਾ ਲਏ ਤਾਂ ਕਿ ਅਗਰ ਤੇਲ ਹੋਰ ਵਧੇ ਤਾਂ ਤੁਹਾਡੇ ਕੋਲ ਗੁੰਜਾਇਸ਼ ਰਵੇ। ਉਸ ਤੋਂ ਬਾਅਦ ਤੇਲ ਥੱਲੇ ਆ ਗਿਆ, ਹੁਣ ਤੇਲ ਫਿਰ ਉੱਥੇ ਹੀ ਚਲਾ ਗਿਆ ਜੋ ਸੋਚ ਕੇ ਤੁਸੀਂ ਵਧਾਇਆ ਸੀ। ਤੇ ਮੈਨੂੰ ਦੱਸੋ ਫਿਰ ਤੁਸੀਂ ਕਿਉਂ ਵਧਾਉਣਾ ਸੀ ਤੇਲ? ਇਹ ਖਾਮਖਾਹ ਦੀ ਕਾਰਵਾਈ। ਐਵੇਂ ਲੋਕਾਂ ਨੂੰ ਬੇਵਕੂਫ ਸਮਝਦੇ ਨੇ, ਲੋਕਾਂ ਨੂੰ ਕਮਲੇ ਸਮਝਦੇ ਨੇ। ਤੇ ਦੂਸਰੇ ਪਾਸੇ ਜੀ ਇਸਹਾਕ ਡਾਰ ਸਾਹਿਬ ਮਸਜਿਦ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਦੇ ਵਿੱਚ ਉਹਨਾਂ ਨੇ ਨਮਾਜ਼ ਈਦ ਦੀ ਅਦਾ ਕੀਤੀ ਹੈ। ਤੇ ਨਵਾਜ਼ ਸ਼ਰੀਫ ਸਾਹਿਬ ਦੇ ਸਾਹਿਬਜ਼ਾਦੇ ਹੁਸੈਨ ਨਵਾਜ਼ ਸਾਹਿਬ ਤੇ ਦੀਗਰ ਉੱਥੇ ਈਦ ਮਿਲ ਰਹੇ ਸਨ। ਅੱਛਾ, ਇਹਦੇ 'ਚ ਤੁਸੀਂ ਥੋੜ੍ਹਾ ਜਿਹਾ ਜ਼ਿਹਨ 'ਚ ਰੱਖਣੀ ਹੈ ਗੱਲ ਕਿ
ਇਹ ਇਸ ਵਾਰੀ ਉਮਰੇ ਦੇ ਉੱਤੇ ਆ ਜਿਹੜੇ ਬੰਬ ਸ਼ੰਬ ਚੱਲ ਰਹੇ ਨੇ, ਇਹਦੀ ਵਜ੍ਹਾ ਤੋਂ ਥੋੜ੍ਹੀ ਜੀ ਜਹਾਜ਼ ਜੂਜ਼ ਤਿਆਰ ਸੀ, ਟਾਕੀ ਸ਼ਾਕੀ ਵੱਜੀ ਸੀ। ਇਹ ਜਿਹੜਾ ਜਾਣਾ ਸੀ ਨਾ ਆਪਣਾ ਉੱਥੇ ਕੀ ਕਹਿੰਦੇ ਨੇ ਸਾਊਦੀ ਅਰਬ ਉਮਰੇ ਸ਼ਮਰੇ ਤੇ, ਉਹ ਹੈ ਬੰਬ ਸ਼ੰਬ ਜਿਹੜੇ ਚੱਲ ਰਹੇ ਨੇ, ਇਹਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਖਿਆਲ ਕੀਤਾ। ਕਿਸੇ ਨੇ ਆਖਿਆ ਮਰ ਜਾਏਗੀ, ਮਤਲਬ ਕਿ ਜਹਾਜ਼ ਦੀ ਜਿਹੜੀ 에ਅਰ ਹੋਸਟਸ ਸੀ ਉਹਨੂੰ ਆਖਿਆ ਹੁਣ ਕਿਸੇ ਹੋਰ ਪਾਸੇ ਨਾ ਲੈ ਜਾਣਾ ਗੱਲ। ਕਿਸੇ ਨੇ ਆਖਿਆ ਵੀ ਉੱਥੇ ਜਾ ਕੇ ਮਰ ਜਾਓਗੇ ਜਾਂ ਮਰ ਜਾਏਗੀ ਬੰਬ ਸ਼ੰਬ ਵੱਜ ਕੇ, ਤਾਂ 에ਅਰ ਹੋਸਟਸ ਨੇ ਆਖਿਆ ਮੈਂ ਨਹੀਂ ਜਾਣਾ, ਤੇ ਇਸ ਤਰੀਕੇ ਨਾਲ ਉਹ ਕੈਂਸਲ ਹੋਇਆ ਟ੍ਰਿਪ, ਵਰਨਾ ਪੂਰੀਆਂ ਤਿਆਰੀਆਂ ਸੀ ਜਾਣ ਦੀਆਂ। ਅੱਛਾ, ਯਾਦ ਰੱਖਣਾ ਕਿ ਇਹ ਨਵਾਜ਼ ਸ਼ਰੀਫ ਸਾਹਿਬ ਦੇ ਪੁੱਤਰ, ਤੇ ਪਹਿਲੇ ਯਾਦ ਹੈ ਨਾ ਤੁਹਾਨੂੰ, ਇੱਕ ਜੱਜ ਸਾਹਿਬ ਜਿਹੜੇ ਨੇ ਉਹਨਾਂ ਨੂੰ ਇੰਝ ਹੀ ਉਮਰੇ ਤੇ ਜਾ ਕੇ ਉੱਥੇ ਰਿਸ਼ਵਤ ਵਗੈਰਾ ਵੀ ਦਿੱਤੀ ਸੀ, ਉਹਦੇ ਨਾਲ ਫਿਰ ਸਾਰਾ ਜਿਹੜਾ ਮੀਆਂ ਸਾਹਿਬ ਨੂੰ ਛੁਡਾਉਣ ਦਾ ਸਾਰਾ ਸੌਦਾ ਜਿਹੜਾ ਤੈਅ ਕੀਤਾ ਸੀ, ਉਹਦੀ ਫਿਰ ਵੀਡੀਓ ਫਿਲਮ ਵੀ ਬਣਾਈ ਸੀ, ਫਿਰ ਉਹਦੀ ਗੰਦੀ ਫਿਲਮ ਵੀ ਬਾਅਦ 'ਚ ਬਣਾਈ ਸੀ। ਇਹਨਾਂ ਨੂੰ ਕੋਈ ਇਸ ਗੱਲ ਨਾਲ ਲਿਹਾਜ਼ ਨਹੀਂ ਵੀ ਕਿੱਥੇ ਬੈਠੇ ਨੇ ਤੇ ਕਿਹੜੇ ਕੰਮ ਕਰਨ ਡਏ ਨੇ। ਇਹ ਕੰਮ ਆਪਣਾ ਜਾਰੀ ਰੱਖਦੇ ਨੇ, ਭਾਵੇਂ ਮਦੀਨੇ ਜਾਣ ਤੇ ਭਾਵੇਂ ਮੱਕੇ ਜਾਣ ਤੇ ਭਾਵੇਂ ਲੰਦਨ ਜਾਣ, ਜਿੱਥੇ ਮਰਜ਼ੀ ਜਾਣ, ਆਪਣੇ ਕੰਮ ਜਿਹੜੇ ਇਹਨਾਂ ਦੇ ਉਹੀ ਨੇ। ਜਗ੍ਹਾ ਬਦਲ ਸਕਦੀ ਹੈ, ਕੰਮ ਇਹਨਾਂ ਦੇ ਉਹੀ ਰਹਿੰਦੇ ਨੇ। ਅੱਛਾ ਜੀ, ਦੂਜਾ ਲਾਹੌਰ ਦੇ ਵਿੱਚ ਆਉਂਦੇ ਨੇ, ਬੜੀ ਬਾਰਿਸ਼ ਹੋਈ ਹੈ। ਹੁਣ ਪਤਾ ਨਹੀਂ ਕਿਸੇ ਨੇ ਗਲਫ ਸਟਰੀਮ ਵਾਲਾ ਜਹਾਜ਼ ਜਿਹੜਾ ਉੱਤੇ ਤਰਪਾਲ ਸ਼ਰਪਾਲ ਪਾਈ ਹੈ, ਉਹ ਕਿਤੇ ਬਾਹਰ ਹੀ ਭੁੱਜ ਗਿਆ, ਸਾਨੂੰ ਪਤਾ ਨਹੀਂ। ਬਹਰਹਾਲ ਵੈਸੇ ਉਹਦਾ ਬਣਿਆ ਹੋਇਆ ਉੱਤੇ ਇੱਕ, ਮੇਰਾ ਮਤਲਬ ਹੈ ਕਿ ਉਹਦਾ ਬੰਕਰ ਜਿਹਾ ਬਣਿਆ ਹੋਇਆ ਜਿਹਦੇ ਵਿੱਚ ਜਹਾਜ਼ ਖੜਾ ਕਰਦੇ ਨੇ, ਹੈਂਗਰ ਆਉਂਦੇ ਨੇ ਉਹਨੂੰ, ਉਹਦੀ ਉਹ ਛੱਤ ਪਾਈ ਹੈ ਉਹਦੇ ਉੱਤੇ। ਉਹ ਵੇਖਦੇ ਹਾਂ ਹੁਣ, ਕਿਸੇ ਕੋਲੋਂ ਪਤਾ ਕਰਦੇ ਵੀ ਕਿਤੇ ਦੇਖੋ ਨਾ, ਕੌਮੀ ਅਸਾਸਾ ਹੈ, ਤੁਹਾਨੂੰ ਪਤਾ ਉਹ 13 ਅਰਬ ਰੁਪਈਆ ਲੱਗਾ ਆਵਾਮ ਦਾ, ਕਿਤੇ ਸਾਰਿਆਂ ਦਾ ਕੰਮ ਹੀ ਨਾ ਹੋ ਜਾਏ। ਅੱਛਾ, ਅੱਗੋਂ ਅਨਸਾਰ ਅਬਾਸੀ ਸਾਹਿਬ, ਇਹਨਾਂ ਦੇ ਤੁਹਾਨੂੰ ਪਤਾ ਟਾਊਟ ਕਿਸਮ ਦੇ ਆਦਮੀ ਨੇ, ਇਹੀ ਤਾਸਰ ਹੈ ਉਹਨਾਂ ਦੇ ਬਾਰੇ। ਉਹ ਜਿਹੜੇ ਟਾਊਟ ਸਾਫੀ ਅਨਸਾਰ ਅਬਾਸੀ ਸਾਹਿਬ ਨੇ ਆਉਂਦੇ ਨੇ ਵੀ ਪਾਕਿਸਤਾਨ ਨੇ ਇਸ ਮਾਰਚ ਦੇ ਵਿੱਚ ਗੁਜ਼ਸ਼ਤਾ ਮਾਰਚ ਦੀ ਨਿਸਬਤ ਬਹੁਤਾ ਤੇਲ ਇਸਤੇਮਾਲ ਕੀਤਾ ਹੈ। ਇਸ ਮਾਰਚ ਦੇ ਵਿੱਚ ਗੁਜ਼ਸ਼ਤਾ ਮਾਰਚ ਦੀ ਨਿਸਬਤ ਬਹੁਤਾ ਤੇਲ ਇਸਤੇਮਾਲ ਕੀਤਾ ਹੈ, ਡੀਜ਼ਲ ਤੇ ਪੈਟਰੋਲ। ਹੁਣ ਤੁਸੀਂ ਆਪ ਹਿਸਾਬ ਲਾ, ਇਹ ਅਸੀਂ ਨਹੀਂ ਆਖਣ ਡੇ, ਅਨਸਾਰ ਅਬਾਸੀ ਆਖਣ ਡੇ, ਇਹਨਾਂ ਦਾ ਆਪਣਾ ਬੰਦਾ। ਹੁਣ ਤੁਸੀਂ ਇਹਨਾਂ ਦਾ ਹਿਸਾਬ ਲਾ ਲਓ ਵੀ ਆਵਾਮ ਨੂੰ ਚੱਕਰ ਦਿੰਦੇ ਨੇ, ਬੱਚਿਆਂ ਦੇ ਸਕੂਲ ਬੰਦ ਕਰਤੇ, ਅਰਸ਼ ਹੈ ਕਿ ਜੀ ਪੈਟਰੋਲ ਘੱਟ ਇਸਤੇਮਾਲ ਕਰਨਾ, ਤੇ ਉਹ ਆਉਂਦੇ ਨੇ ਇਸ ਵੇਲੇ ਮਾਰਚ ਦੇ ਵਿੱਚ ਬਹੁਤਾ ਤੇਲ ਇਸਤੇਮਾਲ ਕੀਤਾ ਪਿਛਲੇ ਸਾਲ ਨਾਲੋਂ। ਹੁਣ ਕਿਹੜੇ ਪਾਸੇ ਜਾਓ, ਕਿੱਡੇ ਵੱਡੇ ਫਰਾਡੀਏ ਨੇ, ਤੇ ਆਵਾਮ ਨੂੰ ਕਿਵੇਂ ਬੇਵਕੂਫ ਬਣਾਉਂਦੇ ਨੇ। ਇੱਥੇ ਕਹੀਏ ਤੇ ਕਹੀਏ ਕੀ। ਮੈਨੂੰ ਇੱਥੋਂ ਹੋਣ ਦਿਓ ਇਜਾਜ਼ਤ, ਤੇ ਰੱਬ ਰੱਖ।